ਜ਼ਿਲ੍ਹਾ ਪਾਕਪਤਨ, ਪਿੰਡ ਨੂਰ ਜਮਾਲ, ਰੋਡ ਆਰਫ ਵਾਲਾ ਤੋਂ ਬਾਵਲ ਨਗਰ, ਇਹਦੇ ਉੱਤੇ ਨੂਰ ਜਮਾਲ ਪਿੰਡ ਆਉਂਦਾ। ਮੇਰੇ ਨਾਲ ਮੇਰੇ ਬਜ਼ੁਰਗ ਬੈਠੇ ਨੇ, ਇਹਨਾਂ ਦਾ ਨਾਮ ਮੁਹੰਮਦ ਸ਼ਫੀ ਜ਼ਾਦ ਦੇ ਖਰਲ ਨੇ। ਪਹਿਲਾਂ ਮੈਂ ਤਾਰੀਖ ਦੱਸ ਛੜਾਂ ਕਿ ਅੱਜ 25 ਜੂਨ ਸਨ 2024 ਤੇ ਦਿਨ ਮੰਗਲ ਦਾ। ਜਿਵੇਂ ਤੁਹਾਨੂੰ ਪਤਾ ਅੱਜ ਯੌਮੇ ਗਦੀਰ ਹੈ। ਅੱਜ ਹਜ਼ਰਤ ਉਸਮਾਨ ਗਨੀ ਰਜ਼ੀ ਅੱਲਾਹ ਤਾਲਾ ਅਨਹੂ ਦੀ ਸ਼ਹਾਦਤ ਦਾ ਵੀ ਦਿਨ ਹੈ। ਇਸੇ ਤਰ੍ਹਾਂ ਯਾਨੀ ਕਿ 18 ਜ਼ੁਲਹੱਜ ਹੈ ਨਾ, ਇਸੇ ਤਰ੍ਹਾਂ ਹਾੜ ਦੀ ਅੱਜ 12 ਤਾਰੀਖ ਹੋ ਗਈ। ਮੈਂ ਕੁਝ ਮਿੰਟਾਂ ਬਾਅਦ ਜ਼ਿਲ੍ਹਾ ਬਾਵਲ ਨਗਰ ਵੜ ਜਾਣਾ, ਬਲਕਿ ਜਦੋਂ ਵੀਡੀਓ ਅਪਲੋਡ ਹੋਏਗੀ ਉਦੋਂ ਮੈਂ ਇੱਥੇ ਨਹੀਂ ਹੋਣਾ, ਨੂਰ ਜਮਾਲ ਨਹੀਂ ਮੈਂ ਹੋਣਾ, ਉਦੋਂ ਮੈਂ ਬਾਵਲ ਨਗਰ ਹੋਵਾਂਗਾ ਜਦੋਂ ਤੁਸੀਂ ਵੀਡੀਓ ਵੇਖਣੀ ਹੈ। ਤੁਹਾਨੂੰ ਪਤਾ ਹੈ ਕਿ ਮੈਂ ਪੰਜਾਬ ਦਾ ਬਲਕਿ ਜਨੂਬੀ ਪੰਜਾਬ ਦਾ ਵਿਜ਼ਿਟ ਕਰਨ ਵਾਸਤੇ ਨਿਕਲਿਆ ਸਾਂ ਤੇ ਮੈਨੂੰ ਵਾਪਸ ਸਿਆਲਕੋਟ ਜਾਣਾ ਪੈ ਗਿਆ ਮਜਬੂਰੀ ਦੇ ਤਹਿਤ। ਫਿਰ ਤੁਸੀਂ ਵੇਖਿਆ ਹੀ ਇਹ ਵੀਡੀਓ ਦੇ ਵਿੱਚ, ਬਲਕਿ ਜਿਹੜੇ ਲੋਕ ਮੈਨੂੰ ਮਿਲਣ ਵਾਸਤੇ ਆਉਂਦੇ ਸਨ ਉਹਨਾਂ ਨੂੰ ਪਤਾ ਸੀ ਕਿ ਸਾਡੇ ਕੋਲ ਸਾਜਦ ਹੁਸੈਨ ਕੁਰੈਸ਼ੀ ਸਾਹਿਬ ਹੁੰਦੇ ਸਨ। ਸਾਡੇ ਮਹਿਮਾਨ ਖਾਨੇ ਤੇ ਹੁੱਕਾ ਸ਼ੁੱਕਾ ਉਹਨਾਂ ਪਾਣਾ ਕਰਨਾ, ਜੀਆਂ ਦੇ ਵਿੱਚ ਉਹਨਾਂ ਬੜੀ ਰੌਣਕ ਜਮਾਣੀ ਕਰਨੀ। ਸਾਡੇ ਵਾਸਤੇ ਬੜਾ ਵੱਡਾ ਇਹ ਸਾਨਹਾ ਹੋਇਆ, ਬੜਾ ਵੱਡਾ ਹਾਦਸਾ ਹੋਇਆ, ਬਲਕਿ ਪੂਰੇ ਇਲਾਕੇ ਦੀ ਸੋਗਵਾਰ ਫਜ਼ਾਏ, ਕਿਉਂਕਿ ਸਾਡੀ ਰੌਣਕ ਚਲੀ ਗਈ। ਅੱਲਾਹ ਪਾਕ ਗਰੀਕੇ ਰਹਿਮਤ ਕਰੇ, ਕਰਵਟ ਕਰਵਟ ਸਾਜਦ ਹੁਸੈਨ ਕੁਰੈਸ਼ੀ ਸਾਹਿਬ ਨੂੰ ਅੱਲਾਹ ਜੰਨਤੁਲ ਫਿਰਦੌਸ ਦੇ ਵਿੱਚ ਆਲਾ ਮੁਕਾਮ ਅਤਾ ਫਰਮਾਵੇ। ਮੇਰੇ ਨਾਲ ਬਾਬਾ ਜੀ ਮੁਹੰਮਦ ਸ਼ਫੀ ਖਰਲ ਸਾਹਿਬ ਬੈਠੇ ਨੇ, ਇਸ ਪਾਸੇ ਕੈਮਰਾ ਮਾਰੀਏ ਤੇ ਉਹਨਾਂ ਦੇ ਬੇਟੇ ਬੈਠੇ ਨੇ, ਉਹਨਾਂ ਦੇ ਪੋਤਰੇ ਬੈਠੇ ਨੇ, ਵੀਡੀਓ ਬਣਾਉਣ ਵਾਲਾ ਵੀ ਉਹਨਾਂ ਦਾ ਪੋਤਰਾ। ਤੁਹਾਨੂੰ ਪਤਾ ਜਿਹੜੀ ਵੀਡੀਓ ਬਣਦੀ ਏ ਏਡੀ ਸੌਖੀ ਨਹੀਂ ਬਣਦੀ, ਇਹਦੇ ਵਾਸਤੇ ਪੰਧ ਕਰਨਾ ਪੈਂਦਾ, ਮਿਹਨਤ ਕਰਨੀ ਪੈਂਦੀ ਹੈ। ਗੱਲਾਂ ਬਾਤਾਂ ਮਤਲਬ ਜੀਆਂ ਸਿਆਣਿਆਂ ਕੋਲੋਂ ਸੁਣ ਕੇ ਉਹਨਾਂ ਦੀਆਂ ਯਾਨੀ ਕਿ ਆਪਣੇ ਇਲਾਕੇ ਦੀਆਂ ਰਸਮਾਂ ਰਿਵਾਜ ਵੇਖ ਸੁਣ ਕੇ ਤੁਹਾਡੇ ਤੱਕ ਸ਼ੇਅਰ ਕੀਤਾ ਜਾਂਦਾ। ਤੇ ਖਰਲ ਸਾਹਿਬ ਮੈਨੂੰ ਬੜਾ ਚੰਗਾ ਲੱਗਾ ਤੁਹਾਡੇ ਨਾਲ ਮਿਲ ਕੇ, ਤੁਹਾਡੀ ਪਰਸਨੈਲਿਟੀ, ਤੁਹਾਡੀ ਗੁਫ਼ਤਗੂ ਮੈਂ ਸੁਣ ਕੇ ਬੜਾ ਮੁਤਾਸਰ ਹੋਇਆ। ਮੇਰਾ ਇੱਕ ਸਵਾਲ ਹੀ, ਪੜ੍ਹੇ ਹੋ ਕਿੰਨਾ ਪੜ੍ਹੇ ਹੋ? ਨਹੀਂ ਮੈਂ ਕੋਈ ਨਹੀਂ ਪੜ੍ਹੇ ਨਹੀਂ, ਲੇਕਿਨ ਤੁਹਾਡਾ ਗੁਫ਼ਤਗੂ ਦਾ ਅੰਦਾਜ਼ ਬੜਿਆਂ ਪੜ੍ਹਿਆਂ ਲਿਖਿਆਂ ਨਾਲੋਂ ਵੀ ਬੜਾ ਆਲਾ ਮਾਸ਼ਾਅੱਲਾ। ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ। ਵੇਖਣ ਵਾਲੇ ਤੁਹਾਨੂੰ ਵੇਂਦੇ ਨੇ ਪਏ, ਲੱਖਾਂ ਲੋਕ ਮਤਲਬ ਤੁਹਾਨੂੰ ਇਸ ਟਾਈਮ ਸੁਣ ਰਹੇ ਨੇ। ਆਪਣੇ ਵੇਖਣ ਵਾਲਿਆਂ ਨੂੰ ਕੋਈ ਗੱਲਬਾਤ ਕੋਈ ਐਸੀ ਸੁਣਾਓ। ਕਿੰਨਿਆਂ ਕੂਆਂ ਤੇ ਜਾ ਕੇ ਆਂਦੇ ਨੇ ਕਿ ਉਹ 12 ਕੂਆਂ ਤੇ ਜਾ ਕੇ ਬੋਲੀ ਬਦਲ ਜਾਂਦੀ, ਰਹਿਣ ਸਹਿਣ ਬਦਲ ਜਾਂਦਾ, ਬੰਦਿਆਂ ਦੇ ਤੌਰ ਤਰੀਕੇ ਬਦਲ ਜਾਂਦੇ ਨੇ। ਜਿਵੇਂ ਪਾਣੀ ਮਿੱਟੀ ਬਦਲਦਾ, ਜੋ ਬਦਲਦੀ ਉਂਝ ਲਿਬਾਸ ਬਦਲਦੇ ਨੇ, ਰਹਿਣ ਸਹਿਣ ਬਦਲਦੇ ਨੇ, ਬੋਲੀ ਬਦਲਦੀ। ਸੋ ਮੈਂ ਅੱਲਾ ਦੇ ਫਜ਼ਲ ਦੇ ਨਾਲ ਜਿੰਨਿਆਂ ਜ਼ਿਲ੍ਹਿਆਂ ਦੇ ਵਿੱਚ ਫਿਰਿਆ ਵਾਂ, ਮਾਸ਼ਾਅੱਲਾ ਬੜਾ ਕੁਝ ਸਿੱਖਿਆ ਵੇ, ਬੜਾ ਕੁਝ ਵੇਖ ਰਿਹਾ, ਅਜੇ ਸਿੱਖ ਰਿਹਾ। ਉਂਝ ਤੇ ਇਨਸਾਨ ਸਾਰੀ ਜ਼ਿੰਦਗੀ ਤਾਲਬ ਇਲਮ ਰਹਿੰਦਾ, ਸਾਰੀ ਜ਼ਿੰਦਗੀ ਸਿੱਖਦਾ ਰਹਿੰਦਾ, ਕਿਉਂਕਿ ਇੱਕ ਦਰਸਗਾਹ, ਇੱਕ ਕਾਮਲ ਮੁਕੰਮਲ ਜ਼ਾਤ ਜਿਹੜੀ ਅੱਲਾ ਦੀ ਜ਼ਾਤ, ਇਨਸਾਨ ਤਾਲਬ ਇਲਮ ਹੀ ਰਹਿੰਦਾ। ਸਾਰੀਆਂ ਸ਼ਈ ਮਸ਼ਹੂਰ ਹਨ, ਮਈ ਮਸ਼ਹੂਰ ਹਨ, ਫਸਲਾਂ ਮਸ਼ਹੂਰ ਹਨ। ਠੀਕ ਹੈ, ਹਾਂ ਹਰ ਸ਼ੈ ਮਸ਼ਹੂਰ। ਤੁਹਾਡੇ ਇਲਾਕੇ ਦੀ ਮੱਝ ਮਸ਼ਹੂਰ ਹੈ? ਮਸ਼ਹੂਰ ਪਾਕਪਤਨ ਦੀ। ਹਾਂ। ਕਿਹੜੀ ਅਖਵਾਂਦੀ ਹੈ ਮੱਝ, ਕਿਹੜੀ ਨਸਲ ਦੀ? ਇਹ ਨੀਲੀ ਦੀ ਅਖਵਾਨ। ਨੀਲੀ ਦੀ। ਅਸਲ ਨੀਲੀ ਦੀਆਂ ਮੱਝਾਂ ਕਿਹੜੇ ਇਲਾਕੇ ਦੀਆਂ? ਬਸ ਇਹ ਜਿੰਨੇ ਦਰਿਆ ਨੀਲੀ ਹੈ ਉਸਤੇ ਠੀਕ। ਸੁਲੇਮਾਨ ਹੈਡ ਸੁਲੇਮਾਨ। ਠੀਕ ਹੈ। ਦੋ ਦਰਮਿਆਨ ਸਭ ਤੋਂ ਅਵਲ ਦਰਜੇ ਚ ਮੈਂ ਹਾਂ। ਠੀਕ। ਹਾਂ ਲਓ ਜੀ, ਜਿਹੜੀ ਪੱਟੀ ਯਾਨੀ ਜਿਹੜੀ ਬੈਲਟ ਦੇ ਵਿੱਚ ਇਸ ਟਾਈਮ ਬੈਠਾ ਵਾਂ, ਮਤਲਬ ਜ਼ਿਲ੍ਹਾ ਪਾਕਪਤਨ ਦਰਿਆਈ ਬੈਲਟ ਤੇ ਹੈਡ ਸੁਲੇਮਾਨ ਕੀ ਤੋਂ ਲੈ ਕੇ ਤੇ ਅਗਲਾ ਇਲਾਕਾ। ਨੀਲੀ ਦੀਆਂ ਮੱਝਾਂ ਇੱਥੇ ਬੜੀਆਂ ਮਸ਼ਹੂਰ ਨੇ, ਜਿਵੇਂ ਚੌਧਰੀ ਸ਼ਫੀ ਖਰਲ ਸਾਹਿਬ ਕਹਿ ਰਹੇ ਨੇ ਕਿ ਇਹ ਜਿਹੜੀ ਸਾਡੀ ਬੈਲਟ ਏ, ਇਹ ਜਿਹੜੀ ਪੱਟੀ ਏ, ਇੱਥੋਂ ਦੀਆਂ ਮੱਝਾਂ ਨੀਲੀ ਦੀਆਂ ਬੜੀਆਂ ਮਸ਼ਹੂਰ ਨੇ। ਅਸਲ ਨੀਲੀ ਦੀ ਜਿਹੜੀ ਮੱਝ ਏ, ਜੇ ਦੁੱਧ ਵਾਲੀ ਮੱਝ ਲਈਏ ਵੇਖੀਏ ਹੋਵੇ ਨਸਲ ਦੀ, ਅਸਲ ਨੀਲੀ 8-10 ਲੱਖ ਦੀ ਮੱਝ ਹੋਣ। ਮੈਂ ਤੁਹਾਨੂੰ ਇੱਕ ਵੀਡੀਓ ਵਿਖਾਵਾਂ ਦਾ ਕੁਝ ਦਿਨ ਬਾਅਦ, ਜਿਹੜਾ ਨਾ ਉਹ ਮੈਂ ਅਪਲੋਡ ਕਰਾਂਗਾ। ਮਿਕਸਿੰਗ ਕਰਨ ਦੀ ਦੇਰ ਹੈ ਬਸ। ਫੈਸਲ ਡੇਅਰੀ ਏ ਗੱਗੋ ਮੰਡੀ, ਉਹਨਾਂ ਦੇ ਕੋਲ ਮਾਲ ਏ ਬੱਲੇ ਬੱਲੇ ਬੱਲੇ। ਇੰਜ ਜਿਵੇਂ ਤਸਵੀਰਾਂ ਨਹੀਂ ਹੈਗੀ ਵੇਂਦੇ ਵੀਡੀਓ ਆਪਣਾ ਕਾਪੀ ਦੇ ਵਿੱਚ ਜਾਂ ਫੋਟੋਆਂ ਵੇਖਦੇ ਆ, ਇੰਨੇ ਕੁ ਡੰਗਰ ਨੇ, ਕਿਆ ਬਾਤ। ਤੇ ਸਾਰੀਆਂ ਮੱਝਾਂ ਜਿਵੇਂ ਤਸਵੀਰਾਂ ਨੇ, ਤੇ ਗਾਈਆਂ ਨੇ ਆਸਟ੍ਰੇਲੀਆ ਨਸਲ ਦੀਆਂ। 8-8 10-10 ਲੱਖ ਦੀ ਮੱਝ ਹੈ, ਲੇਕਿਨ ਮੱਝ ਹੈ ਯਾਰ, ਕਿਆ ਬਾਤ। ਵੇਖ ਕੇ ਖੁਸ਼ ਹੋ ਜਾਵੋ। ਇੱਥੇ ਮੱਝਾਂ ਦਾ ਕੀ ਰੇਟ? ਇੱਥੇ ਵੀ ਮੈਂ। ਅੱਛਾ ਜੀ। ਹਾਂ ਠੀਕ। ਮਾੜੀ ਤੋਂ ਮਾੜੀ ਦਾ ਰੇਟ ਇੱਥੇ 3 ਤੋਂ ਹੇਠਾਂ ਕੋਈ ਨਹੀਂ, 2.5-3।
ਬੱਲੇ ਬੱਲੇ ਤਾਂ ਭਾਵੇਂ ਦਾਤ ਤੇ ਪੜੀ ਠੀਕ 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 ਲਓ ਜੀ ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ ਮਿਲਨੇ ਆ ਇੱਕ ਨਵੀਂ ਵੀਡੀਓ ਦੇ ਨਾਲ ਅੱਲਾ ਸੋਹਣੇ ਦੇ ਵਾਲੇ ਆਪਣਾ ਬੜਾ ਸਾਰਾ ਖਿਆਲ ਰੱਖਿਓ ਦੁਆਵਾਂ 'ਚ ਯਾਦ ਰੱਖਿਓ ਅੱਲਾ ਹਾਫਿਜ਼